बिस्मिल्लाहिर्रहमानिर्रहीम। सज्जनों तो मित्रों, पाकिस्तान एक ज़री मुल्क है। ਇਹਦੀ ਬੇਸ਼ਤਰ ਮਾਇਸ਼ਤ ਦਾ ਨਿਸਾਰ ਵੀ ਜ਼ਰਾਤ ਉੱਤੇ ਹੈ। ਇਹ ਜ਼ਰਾਤ ਵਿੱਚ ਪੰਜਾਬ ਦਾ ਹਿੱਸਾ ਰੀੜ੍ਹ ਦੀ ਹੱਡੀ ਦੀ ਹੈਸੀਅਤ ਰੱਖਦਾ ਹੈ। ਪੰਜਾਬ ਦੀਆਂ ਜ਼ਮੀਨਾਂ ਸੋਨਾ ਉਗਲਦੀਆਂ ਨੇ ਅਤੇ ਪਾਣੀ ਨਾਲ ਮੁਲਕੀ ਮਾਇਸ਼ਤ ਦਾ ਪਹੀਆ ਚੱਲਦਾ ਹੈ। ਪੰਜਾਬ ਵਿੱਚ ਬਹੁਤ ਸਾਰੀਆਂ ਸਨਅਤਾਂ ਦੇ ਨਿਸਾਰ ਵੀ ਜ਼ਰੀ ਸ਼ੋਬੇ ਨਾਲ ਹੀ ਜੁੜਿਆ ਹੋਇਆ ਹੈ। ਇਹਨਾਂ ਸਨਅਤਾਂ ਵਿੱਚ ਜਿੱਥੇ ਖੁਰਾਕ ਮੁਹੱਈਆ ਕਰਨ ਵਾਲੇ ਛੋਟੇ ਵੱਡੇ ਹਜ਼ਾਰਾਂ ਯੂਨਿਟ ਨੇ, ਉੱਥੇ ਹੀ ਮੁਲਕੀ ਮਾਇਸ਼ਤ ਨੂੰ ਚਲਾਉਣ ਵਾਲੀ ਵੱਡੀ ਸਨਅਤ ਟੈਕਸਟਾਈਲ ਦੀ ਹੈ। ਟੈਕਸਟਾਈਲ ਦੀ ਸਨਅਤ ਸਾਡੀ ਐਕਸਪੋਰਟ ਨੂੰ ਤਰੱਕੀ ਦਿੰਦੀ ਹੈ, ਜਿਹਦੇ ਨਾਲ ਜ਼ਰ ਮੁਬਾਦਲਾ ਦੇ ਜ਼ਖਾਇਰ ਵੱਧਦੇ ਨੇ ਅਤੇ ਮੁਲਕੀ ਮਾਇਸ਼ਤ ਮਜ਼ਬੂਤ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਜੇਕਰ ਸਾਡਾ ਕਿਸਾਨ ਅਤੇ ਸਨਅਤਕਾਰ ਖੁਸ਼ਹਾਲ ਹੋਵੇਗਾ ਤਾਂ ਰਿਆਸਤ ਵੀ ਮਜ਼ਬੂਤ ਹੋਏਗੀ। ਪਰ ਬਦਕਿਸਮਤੀ ਨਾਲ ਪਿਛਲੇ 78 ਵਰ੍ਹਿਆਂ ਤੋਂ ਸਾਡੀਆਂ ਸਰਕਾਰਾਂ ਨੇ ਅਜਿਹੀਆਂ ਪਾਲਿਸੀਆਂ ਤਰਜੀਹ ਦਿੱਤੀਆਂ ਜਿਨ੍ਹਾਂ ਪਾਰੋਂ ਸਾਡਾ ਜ਼ਰੀ ਸ਼ੋਬਾ ਸੋਨੇ ਵਰਗੀ ਜ਼ਮੀਨ ਹੋਣ ਦੇ ਬਾਵਜੂਦ ਜ਼ਵਾਲ ਦਾ ਸ਼ਿਕਾਰ ਹੋਇਆ। ਇਸ ਜ਼ਵਾਲ ਪਾਰੋਂ ਸਾਡਾ ਕਿਸਾਨ ਮੁਆਸ਼ੀ ਅਬਤਰ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਮੁਸਤਕਬਲ ਵਿੱਚ ਵੀ ਸਾਨੂੰ ਇਹਦੇ ਵਿੱਚ ਕੋਈ ਬਿਹਤਰੀ ਆਉਣ ਦੀ ਵਹਾਲੀ ਨਹੀਂ ਦੇ ਰਹੀ। ਮੈਂ ਅਗਰ ਮੁਲਕੀ ਤਾਰੀਖ ਦਾ ਪਿਛੋਕੜ ਫਰੋਲਣਾ ਸ਼ੁਰੂ ਕਰਾਂ ਅਤੇ ਪੰਜਾਬ ਦੇ ਦਰਿਆ ਵੇਚਣ ਤੋਂ ਲੈ ਕੇ ਕਮਜ਼ੋਰ ਅਤੇ ਨਾਕਸ ਜ਼ਰੀ ਪਾਲਿਸੀਆਂ ਸਾਡੀ ਇਕਤਸਾਦੀ ਹਾਲਤ ਦੇ ਗਲੇ ਦਾ ਫਾਹ ਬਣੀਆਂ ਰਹੀਆਂ ਨੇ। ਜੇਕਰ ਅਯੂਬ ਖਾਂ ਪੰਜਾਬ ਦਾ ਦਰਿਆ ਨਾ ਵੇਚਦਾ ਤਾਂ ਸਾਡਾ ਜ਼ਰੀ ਸ਼ੋਬਾ ਇਸ ਮੁਲਕ ਨੂੰ ਏਸ਼ੀਆ ਦਾ ਨੰਬਰ 1 ਅਤੇ ਦੁਨੀਆ ਦੀਆਂ 10 ਵੱਡੀਆਂ ਤਾਕਤਾਂ ਦਾ ਹਿੱਸਾ ਬਣਾ ਸਕਦਾ ਸੀ। ਪਰ ਉਸ ਦੌਰ ਦੀ ਪੰਜਾਬ ਅਤੇ ਕਿਸਾਨ ਦੁਸ਼ਮਣ ਪਾਲਿਸੀ ਨੇ ਸਾਡੀ ਰਿਆਸਤ ਨੂੰ ਅਜਿਹਾ ਕੁਰੇਹ ਪਾਇਆ ਕਿ ਅਸੀਂ ਅੱਜ ਵੀ ਸਿੱਧੇ ਰਾਹ ਪੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ, ਪਰ ਸਾਨੂੰ ਉਹ ਰਸਤਾ ਨਹੀਂ ਮਿਲ ਰਿਹਾ ਜਿਹੜਾ ਮੰਜ਼ਿਲ ਤੱਕ ਲੈ ਜਾਵੇ। ਫਿਰ ਜ਼ੁਲਫਕਾਰ ਅਲੀ ਭੁੱਟੋ ਨੇ ਜਦੋਂ ਜਾਗੀਰਾਂ ਵੰਡਣ ਦਾ ਐਲਾਨ ਕੀਤਾ, ਪਾਲਿਸੀ ਬਣਾਈ ਹੈ ਅਤੇ ਉਹ ਵੀ ਐਡੀ ਮੁਹਿੰਮ ਸੀ ਕਿ ਬਜ਼ਾਹਿਰ ਅਤੇ ਜਾਗੀਰਾਂ ਵੰਡੀਆਂ ਗਈਆਂ, ਪਰ ਅਮਲਨ ਉਹ ਜਾਗੀਰ ਦਾ ਤਬਕਾ ਹੀ ਕਾਬਜ਼ ਰਿਹਾ ਜਿਹੜਾ ਅੰਗਰੇਜ਼ਾਂ ਦੀ ਸੇਵਾ ਕਰਨ ਪਾਰੋਂ ਇਹਨਾਂ ਮਾਹਦ ਦੇ ਇਵਜ਼ ਵੱਡੀਆਂ ਜਾਗੀਰਾਂ ਅਤੇ ਜ਼ਮੀਨਾਂ ਹਾਸਲ ਕਰਨ 'ਚ ਕਾਮਯਾਬ ਹੋਇਆ ਸੀ। ਉਹਨਾਂ ਨੇ ਅੱਧੇ ਲੋਕਾਂ ਨੂੰ ਮੁਜ਼ਾਹਰੇ ਜ਼ਾਹਰ ਕਰਕੇ ਉਹਨਾਂ ਦੇ ਨਾਮੇ ਜ਼ਮੀਨਾਂ ਲਾਈਆਂ, ਪਰ ਤਾਕਤ ਆਪਣੇ ਹੱਥ 'ਚ ਰੱਖੀ। ਮੁਜ਼ਾਹਰਾ ਜ਼ਮੀਨ ਦਾ ਮਾਲਕ ਹੋ ਕੇ ਵੀ ਉਸ ਜਾਗੀਰਦਾਰ ਦਾ ਗੁਲਾਮ ਹੀ ਰਿਹਾ। ਉਸ ਨੇ ਕਾਗਜ਼ੀ ਮਾਲਕੀ 'ਤੇ ਲੈ ਲਈ, ਪਰ ਜਦ ਵੀ ਉਹਦੀ ਨਿਹਮਤ ਦਾ ਨਤੀਜਾ ਫਸਲ ਦੀ ਸੂਰਤ 'ਚ ਬਰਾਮਦ ਹੁੰਦਾ, ਸਾਰੇ ਦਾਣੇ ਜਾਗੀਰਦਾਰ ਦੇ ਘਰ ਚਲੇ ਜਾਂਦੇ ਅਤੇ ਬਚਿਆ ਕੁਚਿਆ ਮਾਲ ਉਹਦੇ ਹਿੱਸੇ ਆਉਂਦਾ। ਬਜ਼ਾਹਿਰ ਭੁੱਟੋ ਹੋਰਾਂ ਸੋਸ਼ਲਿਜ਼ਮ ਦਾ ਜਿਹੜਾ ਤਸੱਵਰ ਦਿੱਤਾ ਸੀ, ਉਹਦਾ ਨਾਅਰਾ ਤਾਂ ਬੜਾ ਮਾਰਿਆ, ਪਰ ਬੇਲੀਓ ਸੱਚੀ ਗੱਲ ਇਹ ਵੇ ਕਿ ਮਾੜਾ ਮਾੜਾ ਹੀ ਰਿਹਾ ਅਤੇ ਤਗੜਾ ਆਪਣੀ ਥਾਵੇਂ ਉਂਝ ਹੀ ਕਾਇਮ ਰਿਹਾ ਜਿਵੇਂ ਭੁੱਟੋ ਸਰਕਾਰ ਤੋਂ ਪਹਿਲਾਂ ਸੀ। ਹਾਂ, ਇਹ ਜ਼ਰੂਰ ਹੋਇਆ ਕਿ ਜਿਹੜੇ ਭੁੱਟੋ ਹੋਰਾਂ ਦੇ ਮੁਖਾਲਫ ਸਨ ਜਾਂ ਫਿਰ ਵੱਡੇ ਸਨਅਤਕਾਰ ਸਨ, ਉਹਨਾਂ ਕੋਲ ਕਾਰਖਾਨੇ ਖੋਲ੍ਹ ਲੈ ਅਤੇ ਉਹਨਾਂ ਨੂੰ ਟਕੇ ਟੋਕਰੀ ਕਰਤਾ ਗਿਆ। ਬਾਅਦੋਂ ਇਹਨਾਂ ਕਾਰਖਾਨਿਆਂ ਅਤੇ ਫੈਕਟਰੀਆਂ ਦਾ ਕੀ ਹਾਲ ਹੋਇਆ, ਇਹ ਕੋਈ ਲੰਮੀ ਦਾਸਤਾਨ ਹੈ ਜਿਹਦਾ ਮੈਂ ਚਸ਼ਮਦੀਦ ਗਵਾਹ ਹਾਂ, ਪਰ ਇਹ ਗੱਲ ਮੈਂ ਫੇਰ ਸੁਣਾਵਾਂਗਾ। ਫਿਲਹਾਲ ਅਸੀਂ ਜੇਕਰ ਆਪਣੇ ਕਿਸਾਨ ਦੀ ਗੱਲ ਕਰੀਏ ਤਾਂ ਉਸ ਨਾਲ ਜ਼ਿਆਦਾ ਦੌਰ 'ਚ ਵੀ ਕੋਈ ਚੰਗੀ ਨਹੀਂ ਹੋਈ। ਜਿਨ੍ਹਾਂ ਲੋਕਾਂ ਕੋਲੋਂ ਭੁੱਟੋ ਨੇ ਇਨਕਲਾਬ ਦੇ ਨਾਂ ਉੱਤੇ ਜ਼ਮੀਨਾਂ ਖੋਹੀਆਂ ਸਨ, ਉਹਨਾਂ ਵਾਪਸ ਦਮੀ ਮਾਲਕਾਨ ਤੋਂ ਕਾਗਜ਼ਾਂ ਵਿੱਚ ਜ਼ਮੀਨਾਂ ਫੇਰ ਖਰੀਦ ਲਈਆਂ। ਜਾਗੀਰਦਾਰੀ ਉੱਥੇ ਦੀ ਉੱਥੇ ਰਹੀ, ਨਾ ਕਿਸੇ ਦਾ ਫਾਇਦਾ ਹੋਇਆ ਅਤੇ ਨਾ ਨੁਕਸਾਨ। ਜ਼ਮੀਨ ਦਾ ਮਾਲਕ ਉਹ ਹੀ ਸੀ ਜਿਹੜਾ ਪਹਿਲਾਂ ਸੀ, ਬਸ ਫਰਕ ਇਹ ਨਾ ਆਇਆ ਕਿ ਕਾਗਜ਼ਾਂ ਦੇ ਹੇਰ ਫੇਰ ਨਾਲ ਲੁਕਾਈ ਨੂੰ ਥੋੜ੍ਹਾ ਜਿਹਾ ਤਮਾਸ਼ਾ ਅਤੇ ਸ਼ੁਭਦਾਬਾਜ਼ੀ ਵਿਖਾ ਦਿੱਤੀ ਗਈ। ਜ਼ਿਆਉਲ ਹਕ ਮਰਹੂਮ ਨੇ ਵੀ ਮਾੜੇ ਬੰਦੇ ਦੀ ਤਰੱਕੀ ਦੇ ਬੜੇ ਦਾਅਵੇ ਕੀਤੇ, ਪਰ ਤਰੱਕੀ ਉਹਨਾਂ ਦੀ ਹੋਈ ਜਿਹੜੇ ਮਾਰਸ਼ਲ ਸਰਕਾਰ ਦੇ ਮਨਜ਼ੂਰੇ ਨਜ਼ਰ ਸਨ। ਮਾੜਾ ਬੰਦਾ ਉਂਝ ਹੀ ਰੁਲਦਾ ਰਿਹਾ। ਕਿਸਾਨ ਦੀ ਜ਼ਮੀਨ ਮਹਿੰਗੀ ਖਾਦ ਅਤੇ ਪਾਣੀ ਨੂੰ ਤਰਸਦੀ ਰਹੀ। ਗੱਲੀ ਬਾਤੀ ਬੜੇ ਦਾਅਵੇ ਹੋਏ, ਪਰ ਨਾ ਮੁਲਕ ਨੇ ਤਰੱਕੀ ਕਰਨੀ ਸੀ ਅਤੇ ਨਾ ਹੀ ਉਹ ਤਰੱਕੀ ਕਰ ਸਕਿਆ। ਜ਼ਿਆਦਾ ਦੌਰ 'ਚ ਬੜੀ ਸ਼ੱਦੋ-ਮੱਦ ਨਾਲ ਕਾਲਾਬਾਗ ਡੈਮ ਬਣਾਉਣ ਦੀ ਗੱਲਬਾਤ ਕੀਤੀ ਗਈ। ਇਸ ਡੈਮ ਦਾ ਫਾਇਦਾ ਪੰਜਾਬ ਦੇ ਨਾਲ ਨਾਲ ਸਿੰਧ ਅਤੇ ਬਲੋਚਿਸਤਾਨ ਨੂੰ ਵੀ ਆਪਣਾ ਸੀ, ਪਰ ਬਦਕਿਸਮਤੀ ਕਿ ਸਾਡੇ ਮੁਲਕ ਦੁਸ਼ਮਣ ਬੇਗਾਨੀਆਂ ਏਜੰਸੀਆਂ ਦੇ ਹੱਥੋਂ ਇਸਤੇਮਾਲ ਹੋ ਕੇ ਇਸ ਡੈਮ ਦੀ ਰਾਜ ਰੋੜੇ ਅਟਕਾਉਂਦੇ ਰਹੇ। ਸਿੰਧੀ ਕੌਮ ਪ੍ਰਸਤਾਂ ਅੱਤ ਚੁੱਕ ਲਈ। ਵਲੀ ਖਾਂ ਅਤੇ ਉਹਦੇ ਹਵਾਰੀਆਂ ਦੇ ਨਾਲ ਨਾਲ KP 'ਚ ਬੈਠੇ ਕੁਝ ਕੌਮ ਪ੍ਰਸਤਾਂ ਨੂੰ ਵੀ ਖਿਆਲ ਆਇਆ ਕਿ ਸ਼ਾਇਦ ਇਹ ਸਾਡੀ ਬਕਾ ਹੋ ਸਕਦੀ ਹੈ ਕਿ ਅਸੀਂ ਕਾਲਾਬਾਗ ਡੈਮ ਦੀ ਮੁਖਾਲਫਤ ਕਰੀਏ। ਪਾਕਿਸਤਾਨ ਦੀ ਤਰੱਕੀ ਦਾ ਜਿਹੜਾ ਬੂਹਾ ਖੁੱਲ੍ਹਣਾ ਸੀ, ਉਹ ਜ਼ਿਆਦੇ ਮਾਰਸ਼ਲ ਆ, ਫਿਰ ਪੀਪਲ ਪਾਰਟੀ ਅਤੇ ਉਸ ਮਗਰੋਂ ਨਵਾਜ਼ ਸ਼ਰੀਫ ਦੌਰੇ ਹਕੂਮਤ ਵੀ ਨਾ ਖੁੱਲ੍ਹ ਸਕਿਆ। ਮੈਂ ਸਮਝਦਾ ਹਾਂ ਕਿ ਜੇਕਰ ਕਾਲਾਬਾਗ ਡੈਮ ਬਣ ਜਾਂਦਾ ਚਾਹੇ ਸਾਡੀ ਮੁਲਕੀ ਤਰੱਕੀ ਦਾ ਨਜ਼ਾਰਾ ਕੁਝ ਹੋਰ ਹੀ ਹੁੰਦਾ। ਪਰ ਜ਼ਾਹਰ ਹੈ ਹਿੰਦੁਸਤਾਨੀ ਏਜੰਸੀਆਂ ਨੇ ਜਿਨ੍ਹਾਂ ਲੋਕਾਂ ਉੱਤੇ ਮਾਲ ਪਾਣੀ ਖਰਚ ਕੀਤਾ ਸੀ,
ਉਹਨੇ ਇਸ ਖਰਚੇ ਨੂੰ ਪੂਰੀ ਤਰ੍ਹਾਂ ਹਲਾਲ ਕੀਤਾ। ਅਸੀਂ ਬੇਨਜ਼ੀਰ ਭੁੱਟੋ ਬਾਰੇ ਬੜੀ ਖੁਸ਼ਗੁਮਾਨੀ ਰੱਖਦੇ ਹਾਂ, ਉਹਨਾਂ ਨੂੰ ਦਲੇਰ ਲੀਡਰ ਵੀ ਆਖਦੇ ਹਾਂ, ਪਰ ਬੇਲੀਓ ਸੱਚੀ ਗੱਲ ਹੈ ਕਿ ਬੇਨਜ਼ੀਰ ਭੁੱਟੋ ਜੀ ਸਿਆਸਤਦਾਨ ਵੀ ਕੌਮ ਪ੍ਰਸਥਿਤੀਆਂ ਦੇ ਸਾਹਮਣੇ ਬੇਵੱਸ ਵਿਖਾ ਦਿੱਤੀ। ਉਹ ਜਾਣਦੀ ਸੀ ਕਿ ਕਾਲਾਬਾਗ ਡੈਮ ਮੁਲਕੀ ਤਰੱਕੀ ਦਾ ਵੱਡਾ ਹਵਾਲਾ ਬਣ ਸਕਦਾ ਹੈ, ਪਰ ਉਹਨੇ ਵੀ ਇਸ ਮੌਜੂ ਨੂੰ ਆਪਣੀ ਸਿਆਸਤ ਦੀ ਸੂਲੀ ਚਾੜੀ ਰੱਖਿਆ। ਉਂਝ ਹੀ ਨਵਾਜ਼ ਲੀਗ ਦੀ ਕਿਆਦਤ ਨੇ ਵੀ ਉਸ ਸਥਾਨ ਨਾਲ ਕੰਪਰੋਮਾਈਜ਼ ਕੀਤਾ ਜਿੱਥੇ ਉਹਨੂੰ ਡਟ ਕੇ ਖਲੋਣਾ ਚਾਹੀਦਾ ਸੀ। ਫਿਰ ਉਸ ਮਗਰੋਂ ਮੁਸ਼ਰਫ ਦਾ ਦੌਰ ਆਇਆ ਤੇ ਮੁਲਕ ਨਾਲ ਖਲੂਸ ਰੱਖਣ ਵਾਲਿਆਂ ਦਾ ਖਿਆਲ ਸੀ ਕਿ ਸ਼ਾਇਦ ਇਹ ਤਾਕਤਵਰ ਹੁਕਮਰਾਨ ਕਾਲਾਬਾਗ ਡੈਮ ਬਣਾਉਣ 'ਚ ਕਾਮਯਾਬ ਹੋ ਜਾਏ, ਪਰ ਉਹਨੇ ਵੀ ਸਮਝੌਤਿਆਂ ਤੋਂ ਕੰਮ ਲਿਆ ਤੇ ਮੁਲਕੀ ਮਫਾਦ ਨੂੰ ਆਪਣੇ ਇਕਤਦਾਰ ਦੀ ਮਜ਼ਬੂਤੀ ਤੇ ਤਵਾਰਤ ਲਈ ਕੁਰਬਾਨ ਕਰ ਦਿੱਤਾ। ਉਸ ਦੇ ਬਾਅਦੋਂ ਜੋ ਹਾਲਾਤ ਹੋਏ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਵਾਕਿਫ ਹੋ। ਇਹੋ ਜਿਹਾ ਕੁੱਤੀ ਚੀਕਾ ਜਿਹਨੂੰ ਨਾ ਤੇ ਜਮਹੂਰੀਅਤ ਆਖਿਆ ਜਾ ਸਕਦਾ ਹੈ ਤੇ ਨਾ ਹੀ ਕੋਈ ਹੋਰ ਨਾਂ ਦਿੱਤਾ ਜਾ ਸਕਦਾ ਹੈ। ਬਸ ਸਿਆਸਤ ਦੀ ਅਜਿਹੀ ਹਵਸ ਜਿਹਨੇ ਹਰ ਸੋਚ ਨੂੰ ਇਕਤਦਾਰ ਦੇ ਅਸੂਲ ਵੱਲ ਮੋੜਤਾ। ਹਾਕਮ ਕੋਈ ਵੀ ਸੀ, ਉਹਨੇ ਹਰ ਮਾਮਲੇ ਕੰਪਰੋਮਾਈਜ਼ ਕੀਤਾ ਤੇ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਉਹਦੀ ਹਾਕਮੀਅਤ ਕਾਇਮ ਰਹੇ। ਸੱਜਣੋ ਤੇ ਮਿੱਤਰੋ, ਸਾਡਾ ਕਿਸਾਨ ਹਰ ਦੌਰ ਵਿੱਚ ਸਰਕਾਰੀ ਪਾਲਿਸੀਆਂ ਦੇ ਗੈਰ ਸੰਜੀਦਾਪਣ ਦੀ ਨਜ਼ਰ ਹੁੰਦਾ ਆਇਆ। ਕੁਝ ਅਰਸਾ ਪਹਿਲਾਂ ਜਦੋਂ ਨਵੀਆਂ ਨਹਿਰਾਂ ਬਣਾਉਣ ਦਾ ਫੈਸਲਾ ਹੋਇਆ ਤੇ ਉਦੋਂ ਵੀ ਕੌਮ ਪ੍ਰਸਤ ਸਿਆਸਤਦਾਨਾਂ ਜਿਹੜੇ ਹਮੇਸ਼ਾ ਤੋਂ ਮੁਲਕ ਦੁਸ਼ਮਣਾਂ ਦੇ ਕਠਪੁਤਲੀ ਬਣ ਕੇ ਸਾਡੇ ਸਿਆਸੀ ਮਫਾਦਾਂ ਨੂੰ ਡੱਕਦੇ ਰਹੇ, ਉਹਨੇ ਮੁਲਕੀ ਤਰੱਕੀ ਤੇ ਬੇਆਬਾਦ ਜ਼ਮੀਨਾਂ ਦੇ ਆਬਾਦ ਕਰਨ ਨੂੰ ਆਪਣੀ ਬਕਾ ਦਾ ਮਸਲਾ ਬਣਾ ਲਿਆ। ਨਤੀਜਾ ਇਹ ਨਿਕਲਿਆ ਕਿ ਇਹਨਾਂ ਦੀ ਸਿਆਸੀ ਲਾਲਚ ਨੇ ਅਜਿਹੇ ਮਨਸੂਬੇ ਨੂੰ ਬਰਬਾਦ ਕਰਕੇ ਰੱਖਤਾ ਜਿਹੜਾ ਸਾਡੇ ਕਿਸਾਨ ਤੇ ਜ਼ਰਾਅਤ ਲਈ ਤਰੱਕੀ ਲਈ ਦਾ ਬਹੁਤ ਵੱਡਾ ਸਬਬ ਬਣ ਸਕਦਾ ਸੀ। ਮੈਂ ਇਹ ਗੱਲ ਬਰਮਲਾ ਆਖਾਂਗਾ ਕਿ ਸਾਡੀ ਰਿਆਸਤ ਉੱਤੇ ਜਿਸ ਵੀ ਜਮਾਤ ਨੇ ਹਕੂਮਤ ਕੀਤੀ ਜਾਂ ਫਿਰ ਇਸ ਮੁਲਕ ਉੱਤੇ ਆਮਰੀਅਤ ਦਾ ਕਬਜ਼ਾ ਆਇਆ, ਉਹਦੇ ਨਤੀਜੇ ਵਿੱਚ ਸਭ ਤੋਂ ਜ਼ਿਆਦਾ ਇਸਤਿਹਸਾਲ ਸਾਡੇ ਕਿਸਾਨ ਤੇ ਮਜ਼ਦੂਰ ਦਾ ਹੋਇਆ। ਅੱਜ ਵੀ ਸਾਡੀਆਂ ਸਰਕਾਰਾਂ ਕਿਸਾਨ ਦੀ ਆਸਾਨੀ ਲਈ ਮਨਸੂਬੇ ਬਣਾਉਣ ਦੇ ਦਾਅਵੇ ਤੇ ਕਰਦੀਆਂ ਨੇ, ਪਰ ਅਮਲਾਂ ਸਾਨੂੰ ਕਿਸੇ ਥਾਵੇਂ ਕੁਝ ਵਿਖਾਈ ਨਹੀਂ ਦਿੰਦਾ। ਮੈਂ ਸਮਝਦਾ ਹਾਂ ਕਿ ਕਿਸਾਨ ਕਾਰਡ ਮੁਖਤਲਿਫ ਮਾਮਲਾਤ ਰਿਲੀਫ ਦੇਣਾ ਵਕਤੀ ਸਹੂਲਤ ਤਾਂ ਹੋ ਸਕਦੀ ਹੈ, ਪਰ ਇਹ ਅਜਿਹੀ ਪਾਲਿਸੀ ਨਹੀਂ ਜਿਹਦੇ ਨਾਲ ਜ਼ਰਾਅਤ ਮੁਸ਼ਕਿਲ ਬੁਨਿਆਦਾਂ ਉੱਤੇ ਸਿੱਧੇ ਰਹਿ ਪੈ ਜਾਵੇ। ਮੈਂ ਮਰੀਮ ਨਵਾਜ਼ ਨੂੰ ਤਰਜੀਹ ਦੇਵਾਂਗਾ ਕਿ ਉਹ ਸਾਡੀ ਜ਼ਰਾਅਤ ਉੱਤੇ ਤਵੱਜੋ ਦੇਣ, ਅਜਿਹੀ ਮਨਸੂਬਾਸਾਜ਼ੀ ਕਰਨ ਜਿਹਦੇ ਨਾਲ ਇਹ ਸ਼ੋਭਾ ਤਰੱਕੀ ਕਰੇ ਤੇ ਇਹਦੇ ਨਾਲ ਨਾਲ ਮੁਲਕੀ ਮਈਸ਼ਤ ਦਾ ਪਹੀਆ ਵੀ ਤੇਜ਼ੀ ਨਾਲ ਘੁੰਮੇ। ਜੇਕਰ ਜ਼ਰਾਅਤ ਬਿਹਤਰ ਹੋਵੇਗੀ ਤੇ ਇਹਦੇ ਨਾਲ ਜੁੜੇ ਦੂਜੇ ਸ਼ੋਬੇ ਵੀ ਤਰੱਕੀ ਕਰਨਗੇ। ਸਨਅਤਾਂ ਦੀ ਜੋ ਅੱਜ ਹਾਲਤ ਹੈ ਇਹ ਯਕਸਰ ਬਦਲ ਜਾਏਗੀ ਤੇ ਇਹਦੇ ਨਾਲ ਨਾਲ ਸਨਅਤ ਦਾ ਮਜ਼ਦੂਰ ਵੀ ਬੇਰੁਜ਼ਗਾਰ ਨਹੀਂ ਪਵੇਗਾ। ਇਸ ਇੱਕ ਜ਼ਰਾਅਤ ਦੇ ਸ਼ੋਬੇ ਨਾਲ ਸਾਡੇ ਦਰਜਨਾਂ ਸ਼ੋਬੇ ਜੁੜੇ ਹੋਏ ਨੇ, ਇਹਦੇ ਸਾਹ ਬਹਾਲ ਹੋ ਗਿਆ ਤਾਂ ਸਮਝੋ ਸਾਡੀ ਮਈਸ਼ਤ ਜ਼ਿੰਦਾ ਹੋ ਗਈ। ਜੇਕਰ ਅਸੀਂ ਜ਼ਰਾਅਤ ਦੀ ਬਹਾਲੀ ਲਈ ਇੰਝ ਹੀ ਡੰਗ ਟਪਾਓ ਪਾਲਿਸੀਆਂ ਬਣਾਉਂਦੇ ਰਹੇ, ਫਿਰ ਤੁਸੀਂ ਇਹ ਖਿਆਲ ਜਿਹਨੂੰ ਕੱਢ ਛੱਡੋ ਕਿ ਅਸੀਂ ਇੱਕ ਮਜ਼ਬੂਤ ਮਈਸ਼ਤ ਦੇ ਮਾਲਕ ਬਣ ਕੇ ਦੁਨੀਆ ਦੇ ਤਰੱਕੀ ਯਾਫਤਾ ਮੁਲਕਾਂ ਵਿੱਚ ਸ਼ੁਮਾਰ ਕੀਤੇ ਜਾਵਾਂਗੇ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਸੋਹਣੇ ਦੇਸ਼ ਨੂੰ ਸਾਜ਼ਿਸ਼ਾਂ ਕਰਨ ਵਾਲੇ ਗੈਰ ਮੁਲਕੀ ਏਜੰਟਾਂ ਨੂੰ ਮਹਿਫੂਜ਼ ਰੱਖੇ, ਇੱਥੋਂ ਦੇ ਹਾਕਮਾਂ ਨੂੰ ਅਵਾਮੀ ਬਕਾ ਲਈ ਮਨਸੂਬੇ ਬਣਾਉਣ ਤੇ ਫੈਸਲੇ ਕਰਨ ਦੀ ਤੌਫੀਕ ਦੇਵੇ। ਸਾਡੇ ਦੇਸ਼ ਉੱਤੇ ਹਮੇਸ਼ਾ ਆਪਣੀਆਂ ਰਹਿਮਤਾਂ ਤੇ ਨਿਅਮਤਾਂ ਦੀ ਛਾਂ ਰੱਖੇ, ਇੱਥੋਂ ਹਰ ਤਰ੍ਹਾਂ ਦਾ ਅਜ਼ਾਬ ਟਾਲ ਦੇਵੇ ਤੇ ਹਰ ਪਾਸੇ ਤਰੱਕੀ ਦੇ ਖੁਸ਼ਹਾਲੀ ਦੇ ਨਜ਼ਾਰੇ ਹੋਣ। ਫਿਰ ਮਿਲਾਂਗੇ, ਇਜਾਜ਼ਤ ਦਿਓ, ਰੱਬ ਰੱਖਾ।